ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਨ, ਸੰਤ ਸਿਪਾਹੀ, ਸਿੱਖ ਕੌਮ ਦੇ ਮਹਾਨ ਯੋਧੇ, ਸ਼ਾਨੇ ਕੌਮ, 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਜਨਮ ਦਿਵਸ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਇਸ ਵੀਕਐਂਡ ਤੇ ਸੰਤ ਜੀ ਦੀ ਕੌਮ ਨੂੰ ਦੇਣ, ਉਹਨਾਂ ਦੀ ਕੁਰਬਾਨੀ, ਦ੍ਰਿੜਤਾ ਦੀ ਯਾਦ ਦੇ ਵਿੱਚ ਪ੍ਰੋਗਰਾਮਸ ਉਲੀਕੇ ਗਏ ਹਨ। ਵਿਊਅਰਸ, 21-22 ਸਾਲ ਪਹਿਲਾਂ ਜਦੋਂ ਸੰਤ ਜੀ ਦਾ ਨਾਮ ਲੈਣ ਤੇ ਵੀ ਪਾਬੰਦੀ ਸੀ, ਜਿਸ ਘਰੋਂ ਸੰਤ ਜੀ ਦੀ ਤਸਵੀਰ ਮਿਲਦੀ ਸੀ ਉਸ ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੰਦੇ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਸੰਤ ਜੀ ਨੂੰ ਹਮੇਸ਼ਾ ਯਾਦ ਰੱਖਣ ਦੇ ਲਈ 12 ਫਰਵਰੀ ਨੂੰ ਇਹਨਾਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ। ਸਾਲ ਦਰ ਸਾਲ ਸੰਗਤਾਂ ਦਾ ਕਾਫਲਾ ਵੱਧਦਾ ਗਿਆ। ਇਸ ਸਾਲ ਵੀ ਅਸੀਂ ਇਹੀ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਵਿੱਚ ਪਹੁੰਚਣ ਅਤੇ ਆਲ ਓਵਰ ਦਾ ਵਰਲਡ ਇਹਨਾਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਵੇ। ਵਿਊਅਰਸ, ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਹੋ ਰਹੇ ਪ੍ਰੋਗਰਾਮ, ਸਰਬੱਤ ਖਾਲਸਾ ਦੀ ਤਿਆਰੀਆਂ ਅਤੇ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਪੰਜਾਬ ਦੇ ਵਿੱਚ 10 ਫਰਵਰੀ ਦੀ ਸਵੇਰ ਹੈ। 2 ਦਿਨ ਰਹਿ ਗਏ ਹਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੀ ਦੇ ਜਨਮ ਦਿਨ ਨੂੰ, ਜਿਹੜਾ ਕਿ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਓਵਰਆਲ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਇਸ ਪ੍ਰੋਗਰਾਮ ਦੇ ਲਈ। ਬਿਲਕੁਲ, ਆਪ ਜੀ ਦੀ ਗੱਲ ਠੀਕ ਹੈ ਕਿ ਕਰੀਬ ਇੱਕ ਦਿਨ 11 ਤਰੀਕ ਦੀ ਰਹਿ ਗਿਆ ਹੈ। ਅੱਜ ਤਾਂ ਜਿਹੜਾ ਸ਼ੁਰੂ ਹੋਇਆ ਉਹ ਤਾਂ ਪਤਾ ਲੱਗਣਾ ਨਹੀਂ ਕਦੋਂ ਖਤਮ ਹੋ ਗਿਆ ਜੀ। ਤੇ ਤਿਆਰੀਆਂ ਤਾਂ ਇਹ ਹੈ ਕਿ ਮੈਂ ਲੀਡਰਸ਼ਿਪ ਦੇ ਤੌਰ ਤੇ ਪਹਿਲੀ ਵਾਰ ਇਕੱਲੇ ਤੌਰ ਤੇ ਮੈਨੂੰ ਕੰਮ ਕਰਨਾ ਪੈ ਰਿਹਾ ਹੈ, ਕਿਉਂਕਿ ਸਾਡੇ ਨਾਲ ਦੇ ਮੇਰੇ ਮੰਡ ਸਾਹਿਬ ਤੇ ਜਸਕਰਨ ਸਿੰਘ ਜੀ ਉਹ ਸਰਬੱਤ ਖਾਲਸਾ ਤੋਂ ਬਾਅਦ ਹੀ ਜੇਲ੍ਹ 'ਚ ਨੇ, ਸੀਨੀਅਰ ਲੀਡਰਸ ਜੀ। ਤੇ ਪ੍ਰਧਾਨ ਸਾਹਿਬ ਦੀ ਗਾਈਡੈਂਸ ਸਾਨੂੰ ਹਮੇਸ਼ਾ ਰਹੀ ਹੈ, ਪਰ ਮੈਂ ਜਿੰਨਾ ਹਲਕਾ ਇਸ ਵਾਰ ਮਹਿਸੂਸ ਕਰ ਰਿਹਾ ਉਹਨਾਂ ਹਲਕਾ ਕਦੇ ਵੀ ਨਹੀਂ ਕੀਤਾ। ਉਹਦਾ ਕਾਰਨ ਕੇਵਲ ਇੱਕੋ ਹੀ ਹੈ ਕਿ ਲੋਕਾਂ ਦਾ ਉਤਸ਼ਾਹ ਇੰਨਾ ਹੈ ਕਿ ਆਪ ਆ ਕੇ ਲੋਕ ਪੁੱਛਦੇ ਨੇ ਵੀ ਸਾਡੀ ਸੇਵਾ ਲਾਓ ਜੀ। ਇਹਦੇ ਨਾਲ ਸਾਨੂੰ ਕੰਮ ਕਰਨਾ ਜਿਹੜਾ ਹੈ ਉਹ ਸੌਖਾ ਹੋ ਰਿਹਾ ਹੈ। ਉਤਸ਼ਾਹ ਇਹ ਹੈ ਕਿ ਬਿਲਕੁਲ ਤੁਸੀਂ ਜਦੋਂ 13 ਤਰੀਕ ਦੀ ਸਵੇਰ ਨੂੰ ਜੇ ਸਾਡਾ ਗੱਲ ਕਰੋਗੇ ਜੀ ਤਾਂ ਤੁਹਾਡੀ ਜਿਹੜੀਆਂ ਅਪਡੇਟਸ ਪਹੁੰਚਣਗੀਆਂ ਸਾਰੇ ਮੀਡੀਆ ਰਾਹੀਂ, ਸਾਰੇ ਸਿਸਟਮ ਦੇ ਰਾਹੀਂ, ਇਹ ਹੋਣਗੀਆਂ। ਇਸ ਵਾਰ ਵਾਲਾ ਜਿਹੜਾ ਸੰਤ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਦੇ ਚੋਂ ਸਰਬੱਤ ਖਾਲਸਾ ਦੀ ਝਲਕ ਦਿਸਦੀ ਹੈ। ਇੰਨੀ ਸੰਗਤ ਦੇ ਵਿੱਚ ਉਭਾਰ ਹੈ, ਸਾਰੇ ਪੰਜਾਬ ਦੇ ਵਿੱਚੋਂ, ਈਵਨ ਦਿੱਲੀ ਤੇ ਕਲਕੱਤੇ ਵਿੱਚੋਂ ਵੀ ਸਾਡੀ ਸੰਗਤ ਜਿਹੜੀ ਹੈ, ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ, ਸਾਰੇ ਪਾਸੋਂ ਜਿਹੜੀ ਸੰਗਤ ਹੈ, ਯੂਪੀ ਤੋਂ, ਰਾਜਸਥਾਨ ਤੋਂ, ਸਭ ਜਗ੍ਹਾ ਤੋਂ ਸੰਗਤ ਸੁਨੇਹੇ ਆ ਚੁੱਕੇ ਨੇ ਤੇ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਮਤਲਬ ਕਿ ਇੱਥੇ ਪਹੁੰਚ ਰਹੇ ਨੇ ਜੀ। ਮੈਂ ਤੁਹਾਡੇ ਮਾਧਿਅਮ ਰਾਹੀਂ ਖੁਸ਼ੀ ਕਰਦਾ ਸਿੱਖ, ਕਿਉਂਕਿ 21 ਸਾਲ ਪਹਿਲਾਂ ਕਰੀਬ ਅਸੀਂ 1997 ਦੇ ਵਿੱਚ ਇਹ ਪਹਿਲੀ ਵਾਰ ਮਨਾਇਆ ਸੀ। ਇਹ ਜਦੋਂ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਮੁਸ਼ਕਿਲਾਂ ਨੂੰ ਵੀ ਆਪਣੇ ਪਿੰਡੇ ਤੇ ਆਪਣੇ ਮਨ ਤੇ ਹੰਡਾਇਆ ਹੈ, ਜਿਹਦੇ ਵਿੱਚ ਸਾਨੂੰ ਪੋਸਟਰ ਲੈ ਕੇ ਜਾਣਾ ਵੀ ਇੱਕ ਸਾਨੂੰ ਬੜੀ ਸਕੀਮ ਜੜਾਉਣੀ ਪੈਂਦੀ ਸੀ ਵੀ ਬੱਸ ਵਾਲੇ ਕੰਡਕਟਰ ਨੂੰ ਕਹਿ ਦਈਏ ਵੀ ਆਹ ਜਿਹੜਾ ਬੈਗ ਹੈ ਇਹ ਕੁਝ ਕਾਗਜ਼ ਨੇ, ਇਹ ਫਲਾਣੇ ਥਾਂ ਪਹੁੰਚਾ ਦੀ, ਤੇ ਉੱਥੋਂ ਅਸੀਂ ਕਰਦੇ ਸੀਗੇ। ਉਹ ਸਮਾਂ ਵੀ ਅਸੀਂ ਦੇਖਿਆ ਕਿ ਸਾਨੂੰ ਸੰਤਾਂ ਦੀ ਫੋਟੋ ਵਾਲੀ ਪੋਸਟਰ ਲੈ ਕੇ ਵੀ ਜਾਣ ਦੀ ਖੁੱਲ੍ਹ ਨਹੀਂ ਸੀ। ਉਹ ਟਾਈਮ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਹ ਫਰਕ ਆਇਆ ਹੈ, ਇਹ ਇੱਕ ਲਗਾਤਾਰਤਾ ਜਿਹੜੀ ਪਾਰਟੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਰੀ ਪਾਰਟੀ ਨੇ ਮਿਹਨਤ ਕਰਕੇ ਇੱਕ ਲਗਾਤਾਰਤਾ ਰੱਖੀ ਹੈ ਆਪਣੇ ਪਿੰਡੇ ਤੇ ਆਪਣੇ ਮਨ ਦੇ ਵਿੱਚ ਢਲ ਕੇ, ਉਹਦਾ ਜਿਹੜਾ ਰਿਜ਼ਲਟ ਹੈ ਇਹ ਦੇਖਦਿਆਂ ਹੋਇਆ ਅੱਜ ਪੂਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਜੀ ਵੀਰ ਜੀ, ਵਿੱਚ ਜਿਸ ਤੁਸੀਂ ਗੱਲ ਕੀਤੀ ਕਿ ਜਿਹੜਾ ਨਵੰਬਰ 10 ਨੂੰ ਸਰਬੱਤ ਖਾਲਸਾ ਮਨਾਇਆ ਗਿਆ ਸੀ, ਉਸ ਤੋਂ ਬਾਅਦ ਕਾਫੀ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਆਗੂ ਨੇ ਅਰੈਸਟ ਹੋ ਗਏ ਸੀਗੇ, ਪਰ ਜਿਸ ਤਰ੍ਹਾਂ ਹੁਣ ਫਿਰ ਸਰਬੱਤ ਖਾਲਸਾ ਟਾਈਮ ਆ ਗਿਆ, 2 ਮਹੀਨੇ ਰਹਿ ਗਏ ਨੇ ਜਿਹੜਾ ਸਰਬੱਤ ਖਾਲਸਾ 2016 ਵਿੱਚ ਮਨਾਇਆ ਜਾਵੇਗਾ, ਇਸ ਦੀ ਇਸ ਵੇਲੇ ਕੀ ਅਪਡੇਟ ਹੈ, ਇਸ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ? ਹਾਂਜੀ ਹਾਂ, ਜਿਹੜਾ 2016 ਦੇ ਵਿੱਚ 2015 ਦੇ ਸਟੇਜ ਦੇ ਉੱਪਰ ਸਰਬੱਤ ਖਾਲਸਾ ਨੇ ਹੁਕਮ ਕੀਤਾ ਸੀ, ਉਹਦੇ ਮੁਤਾਬਕ ਅਸੀਂ ਹਰ ਹਾਲਤ ਵਿੱਚ ਉਹ ਸਰਬੱਤ ਖਾਲਸਾ ਕਰਨਾ ਹੈ ਜੀ। ਤੇ ਜੇਕਰ ਹਕੂਮਤਾਂ ਦਾ ਜਿਹੜਾ 550 ਸਾਲ ਦਾ ਸਾਡਾ ਇਤਿਹਾਸ ਹੈ ਸਿੱਖਾਂ ਦਾ, ਇਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹਕੂਮਤਾਂ ਹਮੇਸ਼ਾ ਇਹ ਵਹਿਮ ਪਾਲਦੀਆਂ ਨੇ
ਕਿ ਇਹਨਾਂ ਦਾ ਇੱਕ ਲੀਡਰ ਜਾਂ 4 ਲੀਡਰ ਅਸੀਂ ਜਦੋਂ ਫੜ ਲਾਂਗੇ ਜਾਂ ਤਸ਼ੱਦਦ ਕਰਾਂਗੇ, ਉਹ ਸਾਰਾ ਕੁਝ ਕਰਕੇ ਦੇਖ ਲਿਆ। ਪਰ ਮੈਨੂੰ ਹੈਰਾਨਗੀ ਹੈ ਕਿ ਹਕੂਮਤਾਂ ਨੂੰ ਸਮਝ ਨਹੀਂ ਆਉਂਦੀ। ਜੇ ਅਸੀਂ 4-10 ਇਹ ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਇਹ 20-25 ਲੋਕ ਹੈਗੇ ਨੇ, 15-20 ਅਸੀਂ ਡੱਕ ਲਏ, 5-7 ਹੋਰ ਡੱਕ ਦਾਂਗੇ ਤੇ ਸਾਰਾ ਕੁਝ ਖਤਮ ਹੋ ਜਾਣਾ ਹੈ। ਸਬਕ ਖਾਲਸਾ ਤੋਂ ਬਾਅਦ ਉਹਨੇ ਇੱਕ ਅੰਤ ਸੀ, ਪਰ ਨਾ ਤਾਂ ਇਹ ਖਤਮ ਹੋ ਸਕਦਾ ਹੈ ਤੇ ਨਾ ਪਹਿਲਾਂ ਕਦੇ ਹੋਇਆ ਹੈ। ਅਸੀਂ ਵੀ ਫੜੇ ਜਾਈਏ ਕੋਈ ਖਾਸ ਗੱਲ ਨਹੀਂ। ਇਸ ਹਕੂਮਤ ਦਾ ਤੁਹਾਨੂੰ ਪਤਾ ਹੈ ਵੀ ਇਸੇ ਕੋਈ ਕਾਨੂੰਨ ਦੀ ਤਾਂ ਕੋਈ ਗੱਲ ਹੈ ਹੀ ਨਹੀਂ ਹੈ। ਫਿਰ ਵੀ ਸਰਬਤ ਖਾਲਸਾ ਜਿਹੜਾ ਹੈ ਉਹ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਹੋਏਗਾ ਹੀ ਹੋਏਗਾ। ਉਹਦੀਆਂ ਤਿਆਰੀਆਂ ਜਿਹੜੀਆਂ ਚੱਲ ਪਈਆਂ ਨੇ। ਅਗਲਾ ਐਲਾਨ ਜਿਹੜਾ ਹੈ ਉਹ ਅਸੀਂ 12 ਤਰੀਕ ਨੂੰ ਪਰਸੋਂ ਸਟੇਜ ਤੋਂ ਕਰ ਦੇਣਾ ਜੀ। ਓਕੇ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ 2 ਪ੍ਰੋਗਰਾਮਸ ਦੀ ਅਪਡੇਟਸ ਨਾਲ ਸ਼ੇਅਰ ਕੀਤੀ। ਹੁਣ ਅਸੀਂ ਬਾਕੀ ਸਵਾਲਾਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਵੀਰ ਜੀ 2-3 ਦਿਨ ਪਹਿਲਾਂ ਕਿਸੇ ਨੇ ਫੇਸਬੁੱਕ ਤੇ ਪਿਕਚਰ ਵਾਇਰਲ ਕੀਤੀ ਸੀ ਕਿ ਜਿਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦਾ ਜਨਮ ਦਿਹਾੜਾ ਮਨਾਵੇਗੀ। ਪਰ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੇ ਇਸ ਤੋਂ ਡਿਨਾਈ ਕਰ ਦਿੱਤਾ ਹੈ, ਮੁੱਕਰ ਗਈ ਹੈ। ਦੂਸਰੇ ਪਾਸੇ ਕਾਂਗਰਸ ਜਿਹੜੇ ਲੀਡਰ ਨੇ ਅਮਰਿੰਦਰ ਸਿੰਘ, ਉਹਨਾਂ ਨੇ ਵੀ ਇਹ ਕਿਹਾ ਹੈ ਕਿ ਉਹਨਾਂ ਨੇ ਵੀ ਆਪਣੀ ਕਾਫੀ ਸਾਰੀਆਂ ਸਟੇਟਮੈਂਟ ਇਸ ਦੇ ਉੱਪਰ ਦਿੱਤੀਆਂ ਨੇ। ਓਵਰਆਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਸਭ ਨੂੰ ਕਿਵੇਂ ਵੇਖਦੇ ਹੋ? ਮੈਂ ਇਸ ਗੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਹੋਇਆ ਤੁਹਾਡੇ ਟੀਵੀ ਦੇ ਉੱਤੇ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਜਿਹੜੇ ਵੀ ਵੀਰ ਨੇ ਪਾਈ, ਜਿਹੜੀ ਵੀ ਸੰਸਥਾ ਨੇ ਪਾਈ, ਉਹ ਜਿਹੜੀ ਫੇਸਬੁੱਕ ਤੇ ਫੋਟੋ ਹੈ ਉਹਨੇ ਜਿਵੇਂ ਪੰਜਾਬੀ ਚ ਕਹਿੰਦੇ ਬਿੱਲੀ ਜਿਹੜੀ ਹੈ ਥੈਲੇ ਚੋਂ ਬਾਹਰ ਕੱਢਤੀ। ਇਹਨਾਂ ਦੇ ਮਨਾਂ ਵਿੱਚ ਸੰਤ ਜੀ ਬਾਰੇ ਕੀ ਭੁਲੇਖੇ ਸੀ ਜਾਂ ਕੀ ਸੋਚ ਸੀ ਉਹਨੂੰ ਜਗ ਜ਼ਾਹਿਰ ਕਰਤਾ ਹੈ। ਇਸ ਗੱਲ ਦੀ ਮੈਨੂੰ ਖੁਸ਼ੀ ਹੋਈ ਹੈ। ਇੱਕ ਪਾਸੇ ਆਪ ਕਹਿ ਰਹੀ ਹੈ ਕਿ ਅਸੀਂ ਤਾਂ ਹਿੰਦੂ ਸਿੱਖ ਏਕਤਾ ਬਾਰੇ ਗੱਲ ਕਰਦੇ ਹਾਂ ਜੀ। ਕਿੱਥੇ ਇਹ ਗੱਲ ਸਪਸ਼ਟ ਹੈ ਕਿ ਸੰਤ ਜਰਨੈਲ ਸਿੰਘ ਜੀ ਦਾ ਨਾਮ ਲੈਣ ਨਾਲ ਹਿੰਦੂ ਸਿੱਖ ਏਕਤਾ ਜਿਹੜੀ ਉਹ ਭੰਗ ਹੁੰਦੀ ਹੈ। ਇਹ ਕਹਿ ਲਓ ਵੀ ਇਹਨਾਂ ਜਿਹੜੇ ਆਪਣੇ ਮਨ ਦੇ ਵਿੱਚ ਇੱਕ ਗਲਤ ਖਿਆਲ ਰੱਖੇ ਹੋਏ ਸੀਗੇ ਸੰਤ ਜੀ ਬਾਰੇ, ਉਹ ਜਗ ਜ਼ਾਹਿਰ ਹੋ ਗਏ ਨੇ। ਸਿੱਖਾਂ ਨੂੰ ਸੋਚਣ ਦਾ ਮੌਕਾ ਮਿਲ ਗਿਆ। ਦੂਸਰੇ ਪਾਸੇ ਅਮਰਿੰਦਰ ਸਿੰਘ ਕਹਿੰਦਾ ਵੀ ਸੰਤ ਜੀ ਦਾ ਨਾਮ ਲੈ ਕੇ ਜੇ ਆਪਾਂ ਨਾਮ ਲੈਂਦੇ ਆ ਤਾਂ ਉਹਨੇ ਇਹ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ, ਮੈਂ ਆਪ ਸੁਣਿਆ ਰਾਤ ਟੈਲੀਵਿਜ਼ਨ ਤੇ, ਕਿ ਆਪ ਤਾਂ ਸਿਮਰਜੀਤ ਸਿੰਘ ਮਾਨ ਤੋਂ ਵੀ ਅੱਗੇ ਲੰਘ ਗਈ ਏਜੰਡੇ ਦੇ ਵਿੱਚ। ਵੀ ਉਹ ਤਾਂ ਖਾਲਸਾ ਗੱਲ ਕਰਦਾ ਸੀ, ਇਹ ਤਾਂ ਸੰਤ ਜੀ ਦੀ ਗੱਲ ਕਰਦਾ ਹੈ। ਤੇ 30 ਸਾਲ ਕੌਮ ਨੇ ਜਾਂ ਪੰਜਾਬ ਨੇ, ਉਹ ਕਹਿੰਦਾ ਹੈ ਅਮਰਿੰਦਰ ਸਿੰਘ, ਵੀ ਸੰਤਾਪ ਝੱਲਿਆ ਜੀ। ਸੋ ਉਹ ਜ਼ਿੰਮੇਵਾਰੀ ਸਾਂਝੀ ਤੇ ਲਾਉਣਾ ਚਾਹੁੰਦਾ ਹੈ। ਇਹੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਕਹੀ ਜਦੋਂ ਅਮਰਿੰਦਰ ਸਿੰਘ ਨੇ ਡਿਬੇਟ ਲਾਈਵ ਕਰਾਈ ਸੀ ਵਿਧਾਨ ਸਭਾ ਜਦੋਂ ਚੀਫ ਮਿਨਿਸਟਰ ਸੀਗਾ। ਸੋ ਗੱਲ ਇਹ ਹੈ ਕਿ ਮੈਂ ਇਸ ਗੱਲ ਤੋਂ ਇਹ ਗੱਲ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦਾ ਆਪਣੇ ਸਿੱਖ ਭਰਾਵਾਂ ਨੂੰ ਤੇ ਅਮਨ ਪਸੰਦ ਸ਼ਹਿਰੀਆਂ ਨੂੰ ਕਿ ਚਾਹੇ ਉਹ ਅਮਰਿੰਦਰ ਸਿੰਘ ਦੀ ਕਾਂਗਰਸ ਹੋਵੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਬੀਜੇਪੀ ਹੋਵੇ, ਤੇ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਸਾਰੀ ਸੋਚ ਜਿਹੜੀ ਹੈ ਅੱਜ ਸਾਹਮਣੇ ਆ ਗਈ ਹੈ। ਤੇ ਸਿੱਖਾਂ ਨੂੰ ਸੋਚਣਾ ਪਏਗਾ ਕਿ ਜਿੱਥੇ ਉਹਨਾਂ ਨੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਗੱਲ ਕਰਨੀ ਹੈ ਤੇ ਸਿੱਖ ਕੌਮ ਦੀ ਸਰਵਾਈਵਲ ਵਾਸਤੇ ਕੀ ਕੀਤੀ ਹੈ, ਉਹ ਇਹਨਾਂ ਦੇ ਬਿਆਨ ਤੋਂ ਸਪਸ਼ਟ ਹੈ ਕਿ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਦੇ ਨਾਲ ਚੱਲਦੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹ ਵੀ ਇੱਕ ਐਸੀ ਧਿਰ ਰਹਿ ਗਈ ਹੈ ਜਿਹੜੀ ਪੰਜਾਬ ਬਾਰੇ ਸੋਚਦੀ ਹੈ। ਕਿਉਂਕਿ ਪ੍ਰਧਾਨ ਸਾਹਿਬ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਇਹ ਸਾਰੇ ਲੋਕ ਦਿੱਲੀ ਤੋਂ ਸੁਨੇਹੇ ਲੈ ਕੇ ਆਉਂਦੇ ਨੇ। ਉਹ ਗੱਲਾਂ ਜਿਹੜੀਆਂ ਨੇ ਬਿਆਨ ਨੇ ਸਪਸ਼ਟ ਕਰਤੀਆਂ ਕਿ ਦਿੱਲੀ ਦਾ ਸੁਨੇਹਾ ਜਿਹੜਾ ਹੈਗਾ ਉਹ ਸੰਤ ਜਰਨੈਲ ਸਿੰਘ ਜੀ ਦੇ ਉਲਟ ਹੈ, ਤੇ ਜਿਹੜਾ ਪੰਜਾਬ ਦਾ ਸੁਨੇਹਾ ਸਿੱਖਾਂ ਦਾ ਸੁਨੇਹਾ ਤੇ ਅਮਨ ਪਸੰਦ ਪੰਜਾਬੀਆਂ ਦਾ ਤੇ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦਾ ਸੁਨੇਹਾ ਉਹ ਸੰਤ ਜੀ ਦੇ ਹੱਕ 'ਚ ਹੈ। ਇਹ ਗੱਲ 12 ਤਰੀਕ ਨੂੰ ਪ੍ਰੂਵ ਹੋ ਜਾਏਗੀ। ਇਹ ਗੱਲਾਂ ਮੈਂ ਇਸ ਬਿਆਨ ਦੇ ਵਿੱਚੋਂ ਦੇਖੀਆਂ ਨੇ ਜੀ ਵੀਰ ਜੀ। ਤੇ ਵੀਰ ਜੀ ਖਬਰਾਂ ਇਹ ਵੀ ਸਾਹਮਣੇ ਆਈਆਂ ਨੇ ਕਿ ਜਿਸ ਤਰ੍ਹਾਂ ਗੱਲਾਂ ਹੋ ਰਹੀਆਂ ਨੇ ਕਿ ਬੀਜੇਪੀ ਅਤੇ ਅਕਾਲੀ ਇਕੱਠੇ ਹੋਣਗੇ। ਪਹਿਲਾਂ ਸਿਆਸੀ ਲੋਕਾਂ ਦਾ ਇਹ ਕਹਿਣਾ ਸੀ ਕਿ ਇਹ ਦੋਵੇਂ ਜਿਹੜੀਆਂ ਪਾਰਟੀਆਂ ਨੇ 2017 ਦੇ ਵਿੱਚ ਇਕੱਠੇ ਨਹੀਂ ਹੋਣਗੀਆਂ। ਤੁਹਾਨੂੰ ਕੀ ਲੱਗਦਾ ਜਿਹੜੇ ਇਕੱਠੇ ਹੁੰਦੇ ਹੈ ਇਸ ਦਾ ਕੀ ਇਫੈਕਟ ਹੋਵੇਗਾ? ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਇਫੈਕਟ ਤਾਂ ਦੇਖੋ ਹਜੇ 10 ਮਹੀਨੇ ਪਏ ਨੇ ਇਲੈਕਸ਼ਨ ਵਿੱਚ। ਇਫੈਕਟ ਤਾਂ ਜਦੋਂ ਕੰਮ ਨੇੜੇ ਆਏਗਾ ਉਦੋਂ ਦੇਖਾਂਗੇ। ਪਰ ਇਹ ਜ਼ਰੂਰ ਹੈ ਕਿ ਇਹਦੇ ਵਿੱਚ ਇੱਕ ਗੱਲ ਸਪਸ਼ਟ ਹੋਈ ਹੈ ਕਿ ਬਿਲਕੁਲ ਬਾਦਲ, ਸੁਖਬੀਰ ਬਾਦਲ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਇਗਨੋਰ ਰੱਖਿਆ ਜੀ। ਉਸ ਬਾਵਜੂਦ ਵੀ ਅਮਿਤ ਸ਼ਾਹ ਜਿਹੜੇ ਨੈਸ਼ਨਲ ਲੀਡਰ ਨੇ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਕੱਲ ਮੀਟਿੰਗ ਹੋਈ ਹੈ, ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਇਹ ਕਹੀ ਹੈ ਕਿ ਅਸੀਂ 2017 ਵਿੱਚ ਵੀ ਪਹਿਲਾਂ ਵਾਂਗ ਇਕੱਠੇ ਰਹਾਂਗੇ। ਉਹਨੇ ਇਹ ਵੀ ਕਿਹਾ ਸੁਖਬੀਰ ਨੇ ਕਿ ਅਗਲੀਆਂ 20 ਚੋਣਾਂ ਇਕੱਠੇ ਲੜਾਂਗੇ, 17 ਵਾਲੀ ਨਹੀਂ, ਉਸ ਤੋਂ ਅੱਗੇ 20 ਚੋਣਾਂ ਵੀ ਅਸੀਂ ਇਕੱਠੇ ਲੜਾਂਗੇ। ਉਹਦਾ ਮਤਲਬ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਹੈ ਜਾਂ ਇਹਦੀ ਜਿਹੜੀ ਜੁੰਡਲੀ ਹੈ, ਮੈਂ ਜੁੰਡਲੀ ਕਹਾਂਗਾ ਇਕੱਲੇ ਪਰਿਵਾਰ ਨੂੰ ਨਹੀਂ, ਬਾਕੀ ਵੀ ਦਿਮਾਗ ਤੇ ਮਤ ਦੇ ਨੇ ਜਿਹੜੇ ਉਹਦੇ ਲੀਡਰ ਨੇ, ਇਹ ਸਾਰੀ ਜੁੰਡਲੀ ਤੋਂ ਹਜੇ ਹਿੰਦੂ ਤੋਂ ਵੀ ਸੋਚ ਨੂੰ ਇਹ ਪੂਰੀ ਆਸ ਹੈ
ਕਿ ਇਸ ਤੋਂ ਵੱਡਾ ਸਿੱਖਾਂ ਦਾ ਕਾਤਲ ਜਾਂ ਸਿੱਖਾਂ ਦੇ ਸਿਧਾਂਤਕ ਘਾਣ ਕਰਨ ਵਾਲਾ ਗਰੁੱਪ ਸਾਨੂੰ ਨਹੀਂ ਮਿਲ ਸਕਦਾ। ਇਸ ਲਈ ਉਹਨਾਂ ਨੇ ਕੱਲ ਇਹ ਫੈਸਲਾ ਕਰਤਾ ਵੀ ਅੱਗੇ ਆਉਣ ਵਾਲੇ ਟਾਈਮਾਂ ਵਿੱਚ ਵੀ ਤੁਹਾਡੇ ਤੋਂ ਅਸੀਂ ਸਿੱਖੀ ਦਾ ਸਰਵਨਾਸ਼ ਕਰਵਾਉਣਾ ਹੈ, ਇਸ ਲਈ ਅਸੀਂ ਤੁਹਾਡੇ ਨਾਲ ਚੱਲਾਂਗੇ। ਬੇਸ਼ੱਕ ਤੁਸੀਂ ਬੀਜੇਪੀ ਨੂੰ ਇਗਨੋਰ ਕਰਤਾ। ਇਹਦਾ ਇੱਕ ਬਹੁਤ ਵਧੀਆ ਉਦਾਹਰਣ ਜਿਹੜੀ ਪ੍ਰੈਕਟੀਕਲ ਹੈ ਉਹ ਸਾਫ਼ ਦਿਸ ਰਹੀ ਹੈ ਕਿ ਸੁਲਵਿੰਦਰ ਸਿੰਘ ਦੇ ਲੰਗਾਹ ਨਾਲ ਲਿੰਕ ਦਿਖਦੇ ਨੇ, ਲੰਗਾਹ ਦੇ ਮਜੀਠੀਏ ਨਾਲ ਲਿੰਕ ਦਿਸਦੇ ਨੇ, ਦਿੱਲੀ ਤੱਕ ਤਾਰ ਜਾਂਦੀ ਹੈ। ਇਹਨਾਂ ਲੋਕਾਂ ਨੇ, ਬੀਜੇਪੀ ਵਾਲਿਆਂ ਨੇ ਬਾਦਲ ਦੇ ਕਹਿਣ ਤੇ ਨੈਸ਼ਨਲ ਸਿਕਿਉਰਿਟੀ ਨੂੰ ਵੀ ਦਾਅ ਤੇ ਲਾਤਾ। ਅੱਜ ਸੁਲਵਿੰਦਰ ਸਿੰਘ ਫਿਰ ਸਭ ਉਹਨੇ ਦੱਸ ਦਿੱਤਾ ਕਿ ਮੈਂ ਸਮਗਲਰ ਦੇ ਤੋਂ ਰੋਜ਼ ਟਿਕਟਾਂ ਲੈਂਦਾ ਸੀ, ਮੈਂ ਹੀਰੇ ਲੈਂਦਾ ਸੀ, ਮੈਂ ਜੋ ਲੈਂਦਾ ਸੀ ਤਾਂ ਅੱਗੇ ਪਹੁੰਚਾਉਂਦਾ ਸੀ, ਤਾਂ ਹੀ ਮੈਂ ਬਚ ਗਿਆ। ਇਹਦਾ ਮਤਲਬ ਹੈ ਜਿਹੜੀ ਦੇਸ਼ ਦੀ ਜਿਹੜੀ ਲੀਡਰਸ਼ਿਪ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਵੀ ਅੱਖੋਂ ਉਹਨੇ ਕਰ ਸਕਦੀ ਹੈ ਤੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਜੇ ਛੱਡ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਸਿੱਖੀ ਦਾ ਖਾਸ ਕਰਕੇ ਜਿਹੜਾ ਸਰਬਨਾਸ਼ ਹੈ ਉਹ ਬਾਦਲ ਤੋਂ ਹੀ ਕਰਵਾਉਣਾ ਹੈ। ਉਸ ਤੋਂ ਚੰਗਾ ਲੀਡਰ ਹਜੇ ਉਹਨੂੰ ਮਿਲਿਆ ਨਹੀਂ, ਇਸ ਲਈ ਉਹਨੂੰ ਛੱਡਦੇ ਨਹੀਂ। ਜੀ ਬਿਲਕੁਲ ਵੀਰ ਜੀ, ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਕਚੁਅਲੀ 1 ਮਿੰਟ ਰਹਿ ਗਿਆ ਐਟ ਦੀ ਐਂਡ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਵੱਖ-ਵੱਖ ਪ੍ਰੋਗਰਾਮਸ ਉਹ ਲਿਖ ਕੇ ਜਾ ਰਹੇ ਨੇ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਸੈਟਰਡੇ ਐਂਡ ਸੰਡੇ ਨੂੰ ਵਰਲਡ ਸਿੱਖ ਕਨਵੈਨਸ਼ਨ ਕਰਵਾਈ ਗਈ ਹੈ ਐਂਡ ਹਿਊਮਨ ਰਾਈਟਸ ਕਾਨਫਰੰਸ ਕਰਵਾਈ ਗਈ ਹੈ ਸੈਟਰਡੇ ਨੂੰ। ਓਵਰਆਲ ਇਸ ਦਾ ਇੰਪੈਕਟ ਪੰਜਾਬ ਦੇ ਵਿੱਚ ਕਿਵੇਂ ਰਿਹਾ, ਲੋਕਾਂ ਦਾ ਉੱਥੇ ਕਿਵੇਂ ਹੁੰਗਾਰਾ ਸੀਗਾ, ਸਪੈਸ਼ਲੀ ਤੁਹਾਡੀ ਪਾਰਟੀ ਦੇ ਕਿਵੇਂ ਇਸ ਨੂੰ ਦੇਖਿਆ? ਕਿਉਂਕਿ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਬਾਕੀ ਪੰਥ ਦਰਦੀਆਂ ਦੇ ਨਾਲ ਮਿਲ ਕੇ, ਆਈ ਥਿੰਕ ਇਹ ਬਹੁਤ ਚੰਗਾ ਉਪਰਾਲਾ ਸਮੇਂ ਦੀ ਲੋੜ ਸੀ ਕੀਤਾ ਗਿਆ ਹੈ। ਓਵਰਆਲ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਇਹਦੇ ਵਿੱਚ ਇਹ ਹੈ ਜੀ, ਜਿਹੜੇ ਅਸੀਂ ਮੇਨ ਲੀਡਰ ਆ ਉਹਨਾਂ ਤੱਕ ਤਾਂ ਉਹਦੀ ਅਪਡੇਟ ਪਹੁੰਚ ਗਈ ਹੈ, ਪਰ ਹਜੇ ਆਮ ਸਿੱਖਾਂ ਤੱਕ ਇਹ ਅਪਡੇਟ ਨਹੀਂ ਪਹੁੰਚੀ। ਮੈਂ ਕੱਲ ਹੰਸਰਾ ਸਾਹਿਬ ਨੂੰ ਕਿਹਾ ਸੀ ਵੀ YouTube ਤੇ ਛੇਤੀ ਪਵਾਓ ਤਾਂ ਜੋ ਅਸੀਂ ਇਹਨੂੰ ਅੱਗੇ ਵਾਇਰਲ ਕਰ ਸਕੀਏ। ਉਸ ਚੀਜ਼ ਤੇ ਆਉਣ ਤੋਂ ਬਾਅਦ 12 ਤੋਂ ਬਾਅਦ ਹੀ ਅਸੀਂ ਇਸ ਚੀਜ਼ ਦਾ ਐਕਚੁਅਲ ਇਫੈਕਟ ਦੱਸ ਸਕਦੇ। ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਹੈਲਦੀ ਨੇ ਕੌਮ ਦੀ ਭਵਿੱਖ ਦੇ ਲਈ। ਇਹ ਸੈਮੀਨਾਰ, ਇਹ ਕਨਵੈਨਸ਼ਨਸ ਜਿਹੜੀਆਂ ਨੇ ਇਹ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਇਹਨਾਂ ਦਾ ਹੁਣ ਕਈ ਹੋਰ ਮੁਲਕਾਂ ਵਿੱਚ ਵੀ ਇਹ ਲਿਖੇ ਗਏ ਨੇ ਪ੍ਰੋਗਰਾਮ। ਇਹਨਾਂ ਸਾਰਿਆਂ ਦਾ ਇਫੈਕਟ ਜਿਹੜਾ ਹੈ ਕੌਮ ਦੇ ਭਵਿੱਖ ਤੇ ਵੀ ਪਏਗਾ ਔਰ ਉਹ ਸੁਚਾਰੂ ਰੂਪ ਵਿੱਚ ਚਲਾਉਣ ਵਾਸਤੇ ਇਹਦਾ ਥਿੰਕਰਸ ਦਾ ਆਪਸ ਵਿੱਚ ਬੈਠ ਕੇ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਜਿਹੜਾ ਹੈ ਉਹ ਜਦੋਂ ਵਿਚਾਰਿਆ ਜਾਂਦਾ ਹੈ ਉਸ ਤੋਂ ਜ਼ਰੂਰ ਚੰਗੀਆਂ ਗੱਲਾਂ ਨਿਕਲਦੀਆਂ ਨੇ, ਬਹੁਤ ਜ਼ਰੂਰੀ ਨੇ। ਬਿਲਕੁਲ ਅਸੀਂ ਆਪਣੇ ਵਿਊਅਰਸ ਨੂੰ ਇਸ ਨਾਲ ਦੱਸਣਾ ਵੀ ਚਾਹੁੰਦੇ ਕਿ ਵੀ ਆਰ ਆਲਸੋ ਵੇਟਿੰਗ ਫॉर ਦਾ ਵੀਡੀਓਜ਼ ਜੋ ਐਸ ਸੂਨ ਐਸ TV 84 ਨੇ ਵੀਡੀਓਜ਼ ਪਹੁੰਚਦੀਆਂ ਨੇ, ਅਸੀਂ ਵੀ TV 84 ਤੇ ਇਹਨਾਂ ਨੂੰ ਚਲਾਵਾਂਗੇ। ਸੋ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ। ਤੁਹਾਡਾ ਧੰਨਵਾਦ ਕਿ ਤੁਸੀਂ ਇਹਨਾਂ ਪ੍ਰੋਗਰਾਮਸ ਦੇ ਉੱਪਰ ਸਾਨੂੰ ਆਪਣੇ ਵਿਚਾਰ ਵੀ ਦੱਸੇ ਤੇ ਆਲਸੋ ਇਹਨਾਂ ਮੁੱਦਿਆਂ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ TV 84 ਦਾ, ਮੇਰੀ ਭੈਣ ਛੋਟੀ ਰੀਤ ਕੌਰ ਜੀ ਦਾ। ਸਾਰਿਆਂ ਨੂੰ ਮੈਂ ਕਹਿਣਾ ਕਿ ਜਨਮ ਦਿਨ ਦੇ ਉੱਤੇ ਤਨ ਮਨ ਧਨ ਜਿਸ ਤਰ੍ਹਾਂ ਵੀ ਹੋ ਸਕੇ ਤੁਸੀਂ ਹਿੱਸਾ ਪਾ ਵੀ ਰਹੇ ਹੋ ਤੇ ਜ਼ਰੂਰ ਪਾਓ। ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।